ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮੁਅਲੈਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਨਵਾਂ ਵਲੌਗ ਲੈ ਕੇ ਜੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿਲ੍ਲਾ ਜਿੰਨੇ ਵੀਰ ਵੀ ਸਾਡੇ ਇਸ ਵਲੌਗ ਦੇ ਨਾਲ ਜੁੜੇ ਹੋਏ ਆ, ਤੇ ਕਰਦੇ ਆ ਜੀ ਅੱਜ ਦੀ ਵੀਡੀਓ ਸ਼ੁਰੂ। ਵੀਡੀਓ ਨੂੰ ਪੂਰਾ ਦੇਖਿਓ ਤੇ ਬੜਾ ਸਵਾਦ ਆਊਗਾ, ਕਿਉਂਕਿ ਇਸ ਵੀਡੀਓ ਦੇ ਵਿੱਚ ਅੱਜ ਇੱਕ ਰਾਤ ਦਾ ਫੰਕਸ਼ਨ ਹੈਗਾ ਆ, ਉਹ ਵੀ ਤੁਹਾਨੂੰ ਮੈਂ ਦਿਖਾਊਂਗਾ। ਪਹਿਲਾਂ ਉਸ ਤੋਂ ਆਪਾਂ ਗੱਲਬਾਤ ਕਰਦੇ ਹਾਂ ਵੀ ਇਸ ਵੇਲੇ ਮੈਂ ਮੌਜੂਦ ਹਾਂ ਆਪਣੇ ਡੇਰੇ ਦੇ ਵਿੱਚ, ਤੇ ਧੁੱਪ ਨਿਕਲੀ ਹੋਈ ਆ ਪੂਰੇ ਹਿਸਾਬ ਕਿਤਾਬ ਦੀ। 2 ਦਿਨ ਧੁੰਦਾਂ ਪਈਆਂ ਤੇ ਅੱਜ ਤਰੀਕ ਹੈਗੀ ਆ 18 ਦਸੰਬਰ। ਉਸ ਤੋਂ ਬਾਅਦ ਧੁੰਦਾਂ ਜਿਹੜੀਆਂ ਆ ਕੱਲ੍ਹ ਵੀ ਥੋੜ੍ਹੀ ਸੀਗੀ, ਅੱਜ ਵੀ ਛੱਟ ਗਈ ਆ, ਰਾਤੀ ਵੀ ਕੋਈ ਨਹੀਂ ਸੀਗੀ, ਤੇ ਅੱਜ ਸੁਬਾਹ ਦੀ ਉਹ ਧੁੱਪ ਜਿਹੜੀ ਆ ਨਾ ਪੂਰੇ ਉਹਦੇ ਨਾਲ ਨਿਕਲੀ ਹੋਈ ਹੈ। ਤੇ ਤਕਰੀਬਨ 2 ਵਜੇ ਦਾ ਵੇਲਾ ਹੋਣਾ ਮੇਰੇ ਖਿਆਲ ਦੇ ਵਿੱਚ। ਮੈਂ ਵਾਹਵਾ ਦੇਰ ਦਾ ਵੈਸੇ ਤਾਂ ਡੇਰੇ ਆਇਆ ਹੋਇਆ, ਫਿਰ ਪੱਠੇ ਵਗੈਰਾ ਡੰਗਰਾਂ ਨੂੰ ਪਾਏ, ਤੇ ਉਸ ਤੋਂ ਬਾਅਦ ਉਧਰੋਂ ਪਤਰੇਰ ਆ ਗਿਆ ਸੀ ਵਾਹਦ, ਉਹ ਸਪਰੇਅ ਕਰਾਉਣੀ ਹੈ। ਤੇ ਆਪਣਾ ਬੰਦਾ ਜਿਹੜਾ ਆ ਜ਼ੁਹੇਬ ਸਾਹਿਬ, ਉਹ ਵੀ ਜਨਾਬ ਜੀ ਉਹ ਛੱਲੀਆਂ ਨੂੰ ਉਹਨੇ ਪੈਰ ਮਾਰਨੇ ਸੀ, ਪਰ ਹਲੇ ਉਹ ਇੱਕ ਵਾਰੀ ਸਪਰੇਅ ਕਰ ਰਿਹਾ। ਫਿਰ ਉਸ ਤੋਂ ਬਾਅਦ ਜਿਹੜਾ ਨਾ ਆਪਾਂ ਉਹਨਾਂ ਉੱਧਰ ਵੀ ਚੱਲਦੇ ਹਾਂ। ਤੇ ਮੈਂ ਤੁਹਾਨੂੰ ਅੱਜ ਸਭ ਤੋਂ ਪਹਿਲਾਂ ਦਿਖਾਊਂਗਾ ਵੀ ਆਪਾਂ 8 ਦਸੰਬਰ ਨੂੰ ਕਣਕ ਲਾਈ ਸੀਗੀ ਤੇ 9 ਦਸੰਬਰ ਨੂੰ ਆਪਾਂ ਉਹਨੂੰ ਪਾਣੀ ਲਾਇਆ ਸੀਗਾ। ਉਹ ਦੇਖਦੇ ਹਾਂ ਵੀ ਉਗਰੀ ਆ ਕਿ ਨਹੀਂ ਉਗਰੀ। ਉਹਦੇ 'ਚ 2 ਖਦਸ਼ਾਤ ਸੀਗੇ ਵੀ ਇੱਕ ਤਾਂ ਇਹ ਵੀ ਜਿਹੜੀ ਆਪਾਂ ਸੈਂਟਰ ਦੇ ਵਿੱਚ ਲਾਈਨ ਲਾਈ ਆ ਨਾ, ਉਹ ਉਗਰਦੀ ਆ ਕਿ ਨਹੀਂ ਉਗਰਦੀ, ਉਹ ਵੀ ਦੇਖਦੇ ਹਾਂ। ਮੈਂ ਤੁਹਾਨੂੰ ਦਿਖਾਉਣਾ ਵੀ ਹੁਣ ਇੱਧਰੋਂ ਪਤਾ ਨਹੀਂ ਸਹੀ ਨਜ਼ਰ ਆਊਗੀ ਕਿ ਨਹੀਂ। ਇਹ ਦੇਖੋ, ਇਹ ਦੇਖ ਰਹੇ ਤੁਸੀਂ, ਨਜ਼ਰ ਆ ਰਹੀ ਹੈ ਨਾ। ਜਿਹੜੀ ਕਣਕ ਲੱਗੀ ਸੀ ਨਾ ਆ ਖੇਲੀ ਦੇ ਜਿਹਨੂੰ 72 ਚੜ ਗਿਆ, ਉਹ ਤਾਂ ਪੂਰੀ ਤਰ੍ਹਾਂ ਦੋਨੇ ਪਾਸੇ ਨਾ ਇਹ ਦੇਖੋ ਤੁਸੀਂ ਉਗਰ ਆਈ ਹੋਈ ਹੈ। ਤੇ ਆ ਜਿਹੜੀ ਵਿਚਾਲੇ ਆ ਨਾ, ਆ ਦੇਖੋ ਇਹ ਵੀ ਦਾਣਾ ਦਾਣਾ ਨਾ, ਜਿਹੜੀ ਨੂੰ ਤਾਂ 72 ਪਹੁੰਚਿਆ। ਆ ਦੇਖੋ ਨਾ, ਜਿਹੜੀ ਆ 72 ਦੇ ਮੇਰੇ ਹਿਸਾਬ ਦੇ ਵਿੱਚ ਜਿਹੜਾ ਇੱਥੇ ਦਾਣਾ ਸੈਂਟਰ 'ਚ ਲੱਗ ਗਿਆ ਨਾ, ਉਹ ਦਾਣਾ ਜਿਹੜਾ ਨਾ ਉਹ ਨਹੀਂ ਨਿਕਲਣਾ ਹੈਗਾ। ਤੇ ਬਾਕੀ ਇਹ ਜਾਮੇ ਆਈ ਆ। ਬਾਕੀ ਇਹਦਾ ਜਿਹੜਾ ਕੋਈ ਰਿਜ਼ਲਟ ਹੋਊਗਾ ਜਾਂ ਜੋ ਵੀ ਆ, ਉਹ ਤਾਂ ਆਪਾਂ ਬਾਅਦ ਹੀ ਦੇਖਾਂਗੇ ਵੀ ਇਹ ਕਰਦੀ ਕੀ ਆ। ਇੱਧਰ ਵੀ ਕਿਨਾਰੇ ਦੇ ਉੱਤੇ ਸਾਰੀ ਕਣਕ ਜਿਹੜੀ ਆ ਨਾ, ਇਹ ਦੇਖੋ ਇਹ ਜੰਮੀ ਹੋਈ। ਬੜਾ ਸੋਹਣਾ ਜਮਾ ਹੋਇਆ ਹੈ। ਜ਼ੁਹੇਬ ਸਾਹਿਬ, ਇਹ ਜ਼ੁਹੇਬ ਸਾਹਿਬ, ਹੈਲੋ, ਆ ਜਾ ਆ ਜਾ ਆ ਜਾ। ਸਪਰੇਅ ਉਹਨੇ ਮੇਰਾ ਖਿਆਲ ਮੁਕਾ ਲਈ ਆ, ਤੇ ਉਹਨੂੰ ਬੁਲਾਉਂਦੇ ਆ ਹੁਣ, ਗੱਲਬਾਤ ਉਹਦੇ ਨਾਲ ਵੀ ਕਰਦੇ ਆ ਕੀ ਕਹਿੰਦਾ। ਛੱਲੀਆਂ ਨੂੰ ਕੱਲ੍ਹ ਵੀ ਪੈਰ ਉਹਨੇ ਕੋਈ ਨਹੀਂ ਮਾਰਿਆ ਹੈਗਾ। ਬਾਕੀ ਇਹ ਦੇਖੋ ਤੁਸੀਂ, ਜਿਹੜੀ ਆਪਣੀ ਮੱਕੀ ਆ ਉਹ ਹਜੇ ਖੜਕਣ ਲੱਗ ਗਈ। ਕਹਿੰਦੇ ਆ ਵੀ ਜਦੋਂ ਆਵਾਜ਼ ਖੜਕਣ ਦੀ ਆਵੇ ਨਾ, ਤੇ ਸਮਝ ਲਓ ਮੱਕੀ ਸੁੱਕ ਰਹੀ ਆ, ਤੇ ਜਦੋਂ ਇੰਝ ਖੜਕਾ ਜਿਹਾ ਨਾ ਆਵੇ ਫਿਰ ਇਹਦਾ ਮਤਲਬ ਇਹ ਆ ਵੀ ਹਲੇ ਗਿੱਲੀ ਹੈ।
ਤੇ ਚਲੋ ਉਹ ਵੀ ਪਤਾ ਲੱਗ ਜੂਗਾ। ਤੇ ਕੱਲ ਆਪਾਂ ਇੱਕ ਬਣਾਈ ਸੀਗੀ ਝੁੱਗੀ। ਇੱਕ ਦੋਸਤ ਨੇ ਕਮੈਂਟ ਕੀਤਾ, ਉਹ ਕਹਿਣ ਲੱਗਾ ਵੀ ਮੈਂ ਸਮਝਿਆ ਵੀ ਕਿਧਰੇ ਨਾ ਆਪਣਾ ਪਸ਼ੂਆਂ ਵਾਸਤੇ ਕਮਰਾ ਬਣਾ ਰਹੇ ਆ ਤੇ ਉਹਦੇ ਵਾਸਤੇ ਛਾਪਰ ਕਹਿ ਰਿਹਾ। ਫਿਰ ਜਦੋਂ ਮੈਂ ਆਖਰ ਤੇ ਦੇਖਿਆ ਵੀ ਜਦੋਂ ਮੈਂ ਮੰਜੀ ਲੈ ਕੇ ਆਇਆ ਵੀ ਇਹ ਤਾਂ ਜਨਾਬ ਜੀ ਆਪਣੇ ਵਾਸਤੇ ਨਾ ਲੇਟਣ ਵਾਸਤੇ ਬਣਾਇਆ। ਹਾਂਜੀ, ਪਸ਼ੂਆਂ ਵਾਸਤੇ ਬਈ ਛਾਪਰ ਦਾ ਕਮਰਾ ਜਿਹੜਾ ਆ ਉਹ ਐਡਾ ਗਵਾਰਾ ਨਹੀਂ ਖਾਂਦਾ। ਉਹ ਤਾਂ ਇੰਝ ਕਰਕੇ ਕਿਸੇ ਦਾ ਸਿੰਗ ਲੱਗ ਗਿਆ, ਕਿਸੇ ਦੀ ਲੱਤ ਲੱਗ ਗਈ ਜਾਂ ਮਾੜਾ ਜਿਹਾ ਉਹਨੇ ਛੜੱਪਾ ਮਾਰਿਆ ਤਾਂ ਪਾੜ ਦੂਗਾ। ਉਹਦੇ ਵਾਸਤੇ ਜੇ ਬਣਾਉਣਾ ਵੀ ਹੋਵੇ ਤਾਂ ਥੋੜ੍ਹਾ ਜਿਹਾ ਵੱਡਾ ਬਣ ਸਕਦਾ, ਇਹ ਨਹੀਂ ਹੈ ਵੀ ਨਹੀਂ ਬਣ ਸਕਦਾ। ਆਖਰ ਇਸੇ ਤਰ੍ਹਾਂ ਸੋਟੀਆਂ ਤੁਸੀਂ ਕੱਲ੍ਹ ਉਹ ਵੀਡੀਓ ਦੇਖੀ ਹੋਣੀ, ਬਹੁਤ ਸਾਰੇ ਦੋਸਤਾਂ ਨੇ ਉਹ ਵੀਡੀਓ ਦੇਖੀ ਹੈ, ਲੇਕਿਨ ਉਹ ਵੀਡੀਓ ਦੇ ਵਿੱਚ ਆਪਾਂ ਗੱਲ ਕੋਈ ਨਹੀਂ ਕੀਤੀ ਸੀਗੀ। ਤੇ ਅੱਜ ਆਪਾਂ ਇਹਦੇ ਤੇ ਥੋੜ੍ਹੀ ਬਹੁਤੀ ਜਿਹੜੀ ਹੈ ਗੱਲਬਾਤ ਵੀ ਕਰਦੇ ਹਾਂ। ਤੇ ਤੁਸੀਂ ਦੱਸਿਓ ਵੀ ਆਪਣਾ ਇਹ ਜਿਹੜਾ ਰੂਮ ਆ, ਕਮਰਾ ਆ, ਵੀ ਕਿੱਦਾਂ ਦਾ ਆ। ਅਸਲ ਦੇ ਵਿੱਚ ਬਿਜਲੀ ਵਾਲਾ ਜਿਹੜਾ ਕੋਠਾ ਉਹ ਥੋੜ੍ਹਾ ਪਰੇ ਸੀਗਾ, ਧੁੰਦਾਂ ਪੈਣ ਲੱਗ ਗਈਆਂ ਸੀਗੀਆਂ। ਤੇ ਮੈਂ ਕਿਹਾ ਵੀ ਇਹ ਆਪਣੇ ਪਸ਼ੂ ਜਿਹੜੇ ਆ ਉਹ ਇੱਧਰ ਹੁੰਦੇ ਆ ਇੱਥੇ, ਤੇ ਉਹ ਜੇ ਕੋਈ ਚੋਰੀ ਚਕਾਰੀ ਆ ਇੱਦਾਂ ਦਾ ਕੰਮ ਹੋਵੇ ਫਿਰ ਇਹਦਾ ਮਤਲਬ ਆ ਵੀ ਉੱਥੇ ਪਏ ਬੰਦੇ ਨੂੰ ਪਤਾ ਕੋਈ ਨਹੀਂ ਲੱਗਣਾ। ਤੇ ਇੱਥੇ ਬੰਦਾ ਨਾ ਵੀ ਪਿਆ ਹੋਵੇ ਨਾ ਤੇ ਇਹਦਾ ਡਰ ਜਿਹਾ ਰਹਿੰਦਾ ਨਾ ਵੀ ਇੱਥੇ ਕੋਈ ਹੈਗਾ। ਲਓ ਜੀ, ਇਸ ਵੇਲੇ ਨਾ ਇਹਦੇ ਵਿੱਚ ਪੂਰੀ ਗਰਮੀ ਹੈਗੀ ਆ, ਵੀ ਇਦਾਂ ਲੱਗਦਾ ਵੀ ਜਿਵੇਂ ਨਾ ਅੰਦਰ ਪੂਰਾ ਹੁੱਪ ਬਣਿਆ ਹੋਇਆ। ਛਾਪਰ ਆ, ਗਰਮ ਰਹਿੰਦਾ ਆ। ਤੇ ਇਹੋ ਜਿਹਾ ਤਾਂ ਉੱਧਰ ਬਲਕਿ ਕੋਠੇ ਦੇ ਵਿੱਚ ਤਾਂ ਠੰਡ ਲੱਗਦੀ ਹੋਣੀ ਆ, ਇੱਥੇ ਠੰਡ ਵਾਲਾ ਕੋਈ ਸੀਨ ਨਹੀਂ ਹੈਗਾ, ਪੂਰਾ ਗਰਮ ਹੈ ਪੂਰਾ ਮਾਹੌਲ ਜਿਹੜਾ ਹੈ। ਇਹ ਜੀ ਆਪਾਂ ਕੱਲ ਬਣਾਇਆ ਸੀਗਾ, ਫਿਰ ਆਪਾਂ ਬੋਲ ਕੇ ਤਾਂ ਗੱਲ ਕੋਈ ਨਹੀਂ ਕੀਤੀ ਸੀਗੀ। ਲਓ ਆ ਇਹਦਾ ਜਨਾਬ ਜੀ ਤਾਲਾ ਇੰਝ ਕਰਕੇ ਲੱਗ ਜਾਂਦਾ ਹੈ। ਅੱਛਾ, ਇੱਕ ਗੱਲ ਹੋਰ ਆ ਵੀ ਆਪਾਂ ਕਣਕ ਨੂੰ ਜਿਹੜਾ ਆ ਪਾਣੀ ਸਾਰੀ ਨੂੰ ਆਪਣੇ ਨੂੰ ਲਾਤਾ। ਸਿਰਫ ਆ ਜਿਹੜਾ ਆਪਣਾ 1 ਕਿੱਲਾ ਇਹ ਰਹਿ ਗਿਆ ਪਾਣੀ ਲਾਉਣ ਤੋਂ। ਇਹਨੂੰ ਹਲੇ ਪਾਣੀ 5-7 ਦਿਨ 10 ਦਿਨ ਠਹਿਰ ਕੇ ਲਾਵਾਂਗੇ ਜਦੋਂ ਇਹ ਮੰਗੂਗਾ। ਹਲੇ ਇਹ ਪਾਣੀ ਕੋਈ ਨਹੀਂ ਮੰਗਦਾ, ਜਦੋਂ ਇਹ ਮੰਗੂਗਾ ਇਹਨੂੰ ਜਦੋਂ ਪਾਣੀ ਲਾਵਾਂਗੇ। ਬਾਕੀ ਮਿਰਚਾਂ ਥੋੜੀ ਫੋਟ ਜਿਹੜੀ ਆ ਉਹਨਾਂ ਨੇ ਸ਼ੁਰੂ ਕਰਤੀ ਹੋਈ ਆ। ਹਲੇ ਮੈਂ ਛਾਪਰਾਂ ਦੇ ਮੂੰਹ ਕੋਈ ਨਹੀਂ ਬਣਾਏ, ਇਸ ਵਜ੍ਹਾ ਤੋਂ ਨਾ ਫਿਰ ਉਹਦੇ ਅੰਦਰ ਫਿਰ ਕੇ ਹਲੇ ਵੇਖਣ ਵਾਲੀ ਗੱਲ ਕੋਈ ਨਹੀਂ ਹੈ। ਅੱਜ ਉਹ ਜ਼ਹੇਬ ਆ ਜਾਂਦਾ ਨਾ, ਉਹਦੇ ਨਾਲ ਗੱਲ ਕਰਦੇ ਹਾਂ ਵੀ ਛਾਪਰਾਂ ਦੇ ਮੂੰਹ ਬਣਵਾਉਂਦੇ ਹਾਂ। ਫਿਰ ਇਹ ਆ ਵੀ ਉਹ ਰਸਤਾ ਬਣ ਜੂਗਾ, ਅੰਦਰ ਜਾਣ ਜੋਗੇ ਵੀ ਹੋ ਜਾਣਗੇ। ਫਿਰ ਤੁਹਾਨੂੰ ਉਹ ਵੀ ਮੈਂ ਦਿਖਾਊਂਗਾ। ਤੇ ਬਾਕੀ ਰਾਤੀ ਅੰਜਮ ਸਰੋਇਆ ਦੇ ਉੱਤੇ ਬੈਠੇ ਸੀਗੇ ਤੇ ਉੱਥੇ ਜਨਾਬ ਜੀ ਰਾਤੀ ਆ ਗਏ ਇਹ ਗਵਈਏ। ਬਹੁਤ ਸੋਹਣੀ ਮੁੰਡੇ ਦੀ ਬਾਤ ਸੀਗੀ, ਰਾਸ਼ਦ ਨਾਮ ਸੀਗਾ ਉਹਦਾ। ਤੇ ਉਹ ਅੱਗੇ ਮੈਂ ਜਨਾਬ ਜੀ ਆਪਣੇ ਵਲਾਗ ਦੇ ਵਿੱਚ ਉਹਦੇ ਕੋਈ ਥੋੜ੍ਹੀ ਜਿਹੀ ਰਿਕਾਰਡਿੰਗ ਕੀਤੀ ਸੀਗੀ। ਮੈਂ ਕਿਹਾ ਉਹ ਵੀ ਤੁਹਾਨੂੰ ਸੁਣਾਉਂਦਾ। ਤੇ ਅੰਜਮ ਸਰੋਇਆ ਸਾਹਿਬ ਦੀ ਦਾਤ ਦੇਣੇ, ਕਿਆ ਬਾਤ ਆ। ਅੰਜਮ ਸਰੋਇਆ ਸਾਹਿਬ ਦੀ ਜੀ ਇੱਕ ਗੱਲ ਆ ਵੀ ਉਹ ਕੰਨਾਂ ਦੇ ਬਹੁਤ ਸੋਹਣੇ ਆ। ਸੁਣਨ ਵਾਸਤੇ ਨਾ ਉਹ ਗਾਉਣ 'ਚ ਸੁਰੀਲੇ ਨਹੀਂ ਹੈਗੇ, ਸੁਣਨ ਵਾਸਤੇ ਉਹਨਾਂ ਦੇ ਕੰਨ ਬੜੇ ਸੁਰੀਲੇ ਆ, ਸਮਝਦੇ ਵੀ ਆ ਗੱਲਬਾਤ ਨੂੰ। ਤੇ ਬੰਦੇ ਨੂੰ ਦਾਦ ਵੀ ਉਹਦੇ ਹੱਕ ਦੇ ਮੁਤਾਬਕ ਪੂਰੀ ਦਿੰਦੇ ਆ। ਤੇ ਜੇ ਕੋਈ ਬੰਦਾ ਇੱਦਾਂ ਹੋਵੇ ਵੀ ਨਾ ਸੋਚ ਗਾਉਂਦਾ ਹੋਵੇ ਤਾਂ ਇਹ ਨਹੀਂ ਹੈ, ਫਿਰ ਉਹਨੂੰ ਬਿਲਕੁਲ ਦਾਦ ਵੀ ਨਹੀਂ ਦਿੰਦੇ ਆ। ਤੇ ਉਹਨੂੰ ਦੱਸਦੇ ਵੀ ਆ ਵੀ ਆ ਰਹੇ ਹੈ। ਤੇ ਕਈ ਦੋਸਤਾਂ ਦੇ ਪਿਛਲੀ ਵੀਡੀਓ ਦੇ ਵਿੱਚ ਜਦੋਂ ਕਿ ਵੇਖੋ ਪੰਜਾਬ ਵਾਲੇ ਸਜਾਦ ਜੱਟ ਸਾਹਿਬ ਆਏ ਸੀਗੇ, ਕਈ ਦੋਸਤ ਸੀਗੇ ਜਿਹੜੇ ਇਹ ਗੱਲ ਕਰਦੇ ਸੀਗੇ ਵੀ ਬੜੀ ਮਿਹਰਬਾਨੀ ਵੀ ਅੰਜਮ ਸਰੋਇਆ ਸਾਹਿਬ ਨੂੰ ਵੀ ਵੀਡੀਓ 'ਚ, ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਦਾ ਚੈਨਲ ਬੈਨ ਆ, ਪਰ ਉੱਥੇ ਉਹਨਾਂ ਨੂੰ ਦੇਖਣ ਵਾਲੀ ਬੜੀ ਦੁਨੀਆ ਜੀ, ਬੜੀ ਮੁਹੱਬਤ ਕਰਨ ਵਾਲੇ ਉੱਥੇ ਲੋਕ ਮੌਜੂਦ ਆ। ਤੇ ਅੱਜ ਫਿਰ ਉਹ ਸਾਡੇ ਕੈਮਰੇ ਦੀ ਜ਼ੀਨਤ ਆ ਜੀ। ਤੇ ਉਹ ਜਿਹੜੀ ਆ ਗੱਲਬਾਤ ਉਹ ਸੁਣੋ ਵੀ ਤੁਸੀਂ, ਤੇ ਅੰਜਮ ਸਰੋਇਆ ਸਾਹਿਬ ਨੂੰ ਵੀ ਵੇਖੋ। ਇਹ ਤਾਂ ਜੀ ਹੁਣ ਹਾਂ ਕਰਨਾ ਵੀ ਮਜਬੂਰ ਹੈ। किते तरले हथ भी मैं जोड़े उस नजरा परवाह कीती मेरे सारे मान तरोड़े आफज मिले ते आखी नो शालू सानू अज भी तेरी लोड़े अखियां तेरे सर
ਮਿਸਰੀ ਔਰਤਾਂ ਨੇ ਤੇਰੇ ਖੰਨਾ ਦੇ ਫਿਲਾ ਹੋਇਆ ਤੇਰੇ ਮਿਸਰੀ ਔਰਤਾਂ ਨੇ ਤੇਰੇ ਖੰਨਾ ਦੇ ਬਸ ਆਓ ਪਤਾ ਕਰੀਏ ਉਸ ਸੋਨੇ ਦਾ ਆਓ ਪਤਾ ਕਰੀਏ ਉਸ ਸੋਨੇ ਦਾ ਤੇਰਾ ਸੋਨੇ ਦਾ ਬਾਦਸ਼ਾਹ ਹੋਇਆ ਤੇਰਾ ਸੋਨੇ ਦਾ ਬਾਦਸ਼ਾਹ ਹੋਇਆ ਆਦਮ ਪਾਕ ਮੁਹੰਮਦ ਜਿਹਾ ਸੋਨਾ ਆਦਮ ਪਾਕ ਮੁਹੰਮਦ ਜਿਹਾ ਸੋਨਾ ਅੱਜ ਦੀ ਵੇ ਗਿਆ ਬਾ ਖੁਦਾ ਹੋਇਆ ਤੂੰ ਮਸੂਦ ਤੱਕ ਦੀ ਇਕੱਠੀ ਕਰ ਲੋ ਨਬੀ ਪਾਕ ਦੇ ਦੀ ਤੂੰ ਮਸੂਦ ਤੱਕ ਦੀ ਇਕੱਠੀ ਕਰ ਲੋ ਨਬੀ ਪਾਕ ਦੇ ਦੀ ਮੁੱਲ ਦੀ ਲਈ ਤੂੰ ਮਸੂਦ ਤੱਕ ਦੀ ਇਕੱਠੀ ਕਰ ਲੋ ਨਬੀ ਪਾਕ ਦੇ ਦੀ ਮੁੱਲ ਦੀ ਲਈ ਇਕੱਠੀ ਕਰ ਲੋ ਨਬੀ ਪਾਕ ਦੇ ਦੀ ਮੁੱਲ ਦੀ ਲਈ ਤੂੰ ਮਸੂਦ ਤੱਕ ਦੀ ਇਕੱਠੀ ਕਰ ਲੋ ਨਬੀ ਪਾਕ ਦੇ ਦੀ ਮੁੱਲ ਦੀ ਲਈ ਤੂੰ ਮਸੂਦ ਤੱਕ ਦੀ ਇਕੱਠੀ ਕਰ ਲੋ ਨਬੀ ਪਾਕ ਦੇ ਦੀ ਮੁੱਲ ਦੀ ਲਈ ਮੇਰੇ ਪੀ ਮਾਏ ਦੀ ਮੈਂ ਪੀ ਮਾਏ ਦੀ ਮੈਂ ਮੱਟੀ ਸਾਵਲ ਦੀ ਮੈਂ ਮੰਦਲੀ ਸਾਵਲ ਇੱਕ ਦਿਨ ਸਾਗਾਤ ਨਿਸ਼ਾਨੀ ਮੈਂ ਆਪਣੇ ਮਾਏ ਦੀ ਇੱਕ ਦਿਨ ਸਾਗਾਤ ਨਿਸ਼ਾਨੀ ਰੱਬ ਲਾ ਸ਼ਰੀਕ ਜਿਵੇਂ ਰੱਬ ਲਾ ਸ਼ਰੀਕ ਜਿਵੇਂ ਸਦਾ ਵੀ ਕੋਈ ਸਾਵੇ ਰੱਬ ਲਾ ਸ਼ਰੀਕ ਜਿਵੇਂ ਸਦਾ ਵੀ ਕੋਈ ਸਾਵੇ ਨਹੀਂ ਸਦਾ ਵੀ ਕੋਈ ਐਵੇਂ ਤੋਂ ਮਾਵਦ ਮਦੀ ਛਲ ਕੇ ਹਰ ਹਰ ਵੇਲੇ ਐਵੇਂ ਤੋਂ ਮਾਵਦ ਮਦੀ ਛਲ ਕੇ ਹਰ ਹਰ ਵੇਲੇ ਤੂੰ ਆਲਮ ਦੀ ਰਹਿਮਤ ਬਣ ਕੇ ਰਾਂਦਾ ਆ ਵੇਲੇ ਤੂੰ ਆਲਮ ਦੀ ਰਹਿਮਤ ਬਣ ਕੇ ਰਾਂਦਾ ਆ ਵੇਲੇ ਤੂੰ ਆਲਮ ਦੀ ਰਹਿਮਤ ਬਣ ਕੇ ਰਾਂਦਾ ਆ ਵੇਲੇ ਤੂੰ ਆਲਮ ਦੀ ਰਹਿਮਤ ਬਣ ਕੇ ਰਾਂਦਾ ਆ ਵੇਲੇ ਭੂਤ ਵਿੱਚੋਂ ਉਹਦੇ ਮੰਜਲੀ ਉਹਦੇ ਮਨ ਮਨ ਹਰਫ ਕੁਰਾਨੇ 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 ਮੰਜਲੀ ਦੇ ਉਹਦੇ ਮਨ ਮਨ ਹਰਫ ਕੁਰਾਨੇ ਮੰਜਲੀ ਦੇ ਹਾਂਜੀ ਦੱਸੋ ਫਿਰ ਕਿੱਦਾਂ ਦਾ ਲੱਗਿਆ ਫੰਕਸ਼ਨ। ਬੜੀ ਸੋਹਣੀ ਮੁੰਡੇ ਦੀ ਆਵਾਜ਼ ਸੀਗੀ ਤੇ ਅੰਜਮ ਸਰੋਇਆ ਸਾਹਿਬ ਨੇ ਇਹਨੂੰ ਕਿਹਾ ਹੈਗਾ ਵੀ ਤੂੰ ਆਪਣਾ ਕੋਈ ਚੈਨਲ ਬਣਾ ਤੇ ਆਪਣਾ ਕੋਈ ਹਿਸਾਬ ਕਿਤਾਬ ਜਿਹੜਾ ਨਾ ਇਹ ਵੀ ਸਿੱਧਾ ਕਰ। ਸੋਹਣੀ ਆਵਾਜ਼ ਆ, ਦੇਖੋ ਸੋਹਣੀ ਆਵਾਜ਼ ਤੇ ਸੁਣਨ ਵਾਲੇ ਭਾਈ ਬਹੁਤ ਆ। ਇਹ ਰੱਬ ਦੀ ਬੜੀ ਵੱਡੀ ਗਲਾ ਤਾਂ ਬੜੀ ਨੇਮਤ ਹੈਗੀ ਆ ਮਾਲਕ ਦੀ, ਜਿਹਨੂੰ ਰੱਬ ਦੇ ਦੇਵੇ ਹੈ। अस्सलाम वालेकुम जी। वालेकुम सलाम जी। ओ ज़हेब साहब की हाल चाल है? ठीक ठाक शुक्र है अल्लाह पाक जी। सेहत तबीयत कैसी है तेरी? रब दा शुक्र है रहमत है अल्लाह। सरकार ਤੁਸੀਂ 2 ਦਿਨ ਹੋ ਗਏ ਕੋਈ ਨਹੀਂ ਆਏ ਹੈਗੇ ਫਿਰ? ਕੱਲ ਹੀ ਨਹੀਂ ਮੈਂ ਆਇਆ ਜੀ, ਪਰਸੋਂ ਮੈਂ ਮਾਰ ਗਿਆ ਪੈਰ ਚਲੇ ਨੂੰ। ਕੱਲ ਥੋੜੀ ਮਸਰੂਫੀਅਤ ਸੀ, ਸਪਰੇਅ ਕੀਤੀ ਜੀ, ਮਾਲ ਮੂਲ ਦੇ ਪੱਠੇ ਪੁੱਠੇ ਬਣਾਏ ਨੇ। ਨਹੀਂ ਮੈਨੂੰ ਤਾਂ ਲੱਗਦਾ ਤੂੰ ਪਰਸੋਂ ਵੀ ਕੋਈ ਨਹੀਂ ਆਇਆ। ਨਹੀਂ ਪਰਸੋਂ ਆਇਆ ਜੀ। ਹਾਂ ਤੁਸੀਂ ਇਸ ਟਾਈਮ ਆਏ ਨਹੀਂ ਤੇ ਮੈਂ ਮਾਰ ਗਿਆ ਚਲੇ ਨੂੰ ਪੈਰ ਜੀ। ਕੱਲ ਨਹੀਂ ਆਇਆ, ਕੱਲ ਸਪਰੇਅ ਕੀਤੀ ਜੀ। ਨਹੀਂ ਪਰਸੋਂ ਦੀ ਕੋਈ ਨਿਸ਼ਾਨੀ ਦੇ ਵੀ ਤੂੰ ਆਇਆ ਸੀ? ਨਿਸ਼ਾਨੀ ਜੀ ਆ ਨੁਕਰ ਚੀਰਵਾ ਪੈਰ ਵਗਾ ਪਿਆ ਜੀ। ਅੱਛਾ ਨੁਕਰ ਚੀਰਵਾ ਪੈਰ ਜੀ ਪਰਸੋਂ ਦਾ ਜੀ। ਅੱਛਾ ਇਹ ਹੋ ਸਕਦਾ ਵੀ ਇਹ ਪਹਿਲਾਂ ਦਾ ਹੀ ਹੋਵੇ। ਇਹ ਤਾਂ ਪਹਿਲਾਂ ਤਾਂ ਨਹੀਂ, ਉਹ ਇੱਕ ਦਿਨ ਐ ਨੂੰ ਮਾਰਦਾ ਨੁਕਰ ਚੀਰ, ਦੂਸਰੇ ਦਿਨ ਐ ਨੂੰ ਜੀ। ਅੱਛਾ ਹਾਂਜੀ ਇਹ ਨਿਸ਼ਾਨੀ ਜੀ। ਅੱਛਾ ਇਹ ਨਿਸ਼ਾਨੀ ਆ। ਹਾਂਜੀ ਚਲੋ ਇਹ ਕਿੰਨੇ ਕੁ ਦਿਨ ਹੁਣ ਲਊਗੇ ਇਹ? ਬਸ 2-3 ਦਿਨ ਹੋਰ ਜਿਹੜਾ ਇਸੇ ਤਰ੍ਹਾਂ ਧੁੱਪਾਂ ਲੱਗੀਆਂ ਤਾਂ ਫਿਰ ਜਿਹੜਾ ਜੀ ਕੋਈ। ਮੈਂ ਛੱਲੀ ਦੇਖ ਕੇ ਦੇਖੀ ਆ ਸਿੱਟ ਕੇ, ਖੜਕਣ ਜੀ ਤਾਂ ਲੱਗ ਗਈ ਇਹ। ਹਾਂਜੀ ਆ ਵੇਖੋ ਨਾ ਜੀ, ਆ ਤਾਂ ਛੱਲੇ ਤੇ ਬੜਾ ਫਰਕ ਪੈ ਗਿਆ ਹੁਣ ਤਾਂ ਜਿਹੜਾ ਜੀ। ਹਾਂ ਹੁਣ ਤਾਂ ਜਿਹੜਾ ਜੀ ਹੁਣ ਤਾਂ ਸੁੱਕ ਗਈ ਜੀ, ਆਵਾਜ਼ ਆਉਂਦੀ ਹੈ ਹੈ। ਹਾਂਜੀ ਬਸ 2-4 ਦਿਨ ਧੁੱਪਾਂ ਲੱਗ ਗਏ ਤਾਂ ਅੱਲਾ ਦੇ। ਨਹੀਂ ਮੌਸਮ ਹੁਣ ਠੀਕ ਰਹੂਗਾ? ਹਾਂਜੀ ਠੀਕ ਠਾਕ ਸ਼ੁਕਰ ਹੈ। ਨਹੀਂ ਮੈਂ ਕਿਹਾ ਮੌਸਮ ਫਿੱਟ ਹੈ ਜੀ, ਮੌਸਮ ਇਸ ਤਰ੍ਹਾਂ ਹੀ ਰਵੇ ਤਾਂ ਜੀ ਮੱਕੀ ਵੀ ਸੁੱਕ ਜਾਏਗੀ, ਵੈਸੇ ਵੀ ਮਾਲ ਜਾਣ ਨੂੰ ਵੀ ਬੰਦਿਆਂ ਨੂੰ ਸੁੱਕ ਆ ਜਾਏਗਾ ਜੀ। ਇਸ ਵਾਰੀ ਤਾਂ ਸਰਦੀ ਆਈ ਨਹੀਂ ਰਹੇ ਵੀ ਯਾਰ। ਹਾਂਜੀ ਇਹ ਤਾਂ ਪਿਛਲੀ ਵਾਰ ਸਾਲ ਨਾਲੋਂ ਤਿਆਰ ਕੀ ਤੇ 2 ਦਿਨ ਧੁੰਦ ਪਈ ਤਾਂ ਬੰਦਿਆਂ ਦੀ ਹਾਲ ਪੈ ਗਈ ਜੀ। ਹਾਂ ਵੀ ਧੁੰਦ ਆ ਗਈ। ਧੁੰਦ ਆ ਗਈ ਇਦਾਂ ਹੀ। ਅੱਛਾ ਮੈਂ ਤੈਨੂੰ ਇੱਕ ਹੋਰ ਕਹਿਣਾ ਸੀਗਾ ਯਾਰ, ਹਾਂਜੀ ਵੀ ਆ ਆਪਣਾ ਛਾਪਰ ਨਹੀਂ ਜਿਹੜਾ, ਇਹਦੇ ਦੋਨੇ ਪਾਸੋਂ ਜਿਹੜੇ ਆ ਨਾ, ਹਾਂਜੀ ਇਹਦੇ ਮੂੰਹ ਬਣਾਉਣੇ ਸੀਗੇ। ਪਰਸੋਂ ਨੂੰ ਬਣਾਵਾਂਗੇ ਜੀ। ਨਹੀਂ ਅੱਜ ਕੀ ਆ? ਅੱਜ ਛਲੀਆਂ ਨੂੰ ਪੈਰ ਮਾਰਦਾ ਪਿਆ, ਫਿਰ ਸਪਰੇਅ ਕਰਨੀ, ਉਸ ਤੋਂ ਬਾਅਦ ਫਿਰ ਮਾਲ ਮੂਲ ਦਾ ਜੀ ਤੇ
ਸ਼ਾਮਾਂ ਪੈ ਜਾਣੀਆਂ ਸ਼ਾਮਾਂ ਪੈ ਤੇ ਜਾਣੀਆਂ। ਫਿਰ ਇਹ ਇਕੱਠੇ ਹੀ ਪਰਸੋਂ ਤੇ ਚੱਲ ਗਿਆ ਤੇ ਕੱਲ ਦੀ ਗੱਲ ਕੱਲ ਨੂੰ ਕੱਲ ਨੂੰ ਜੀ ਪਾਣੀ ਲਾਣਾ ਜੀ ਆਲੂਆਂ ਨੂੰ ਜੀ, ਹੂੰ ਤੇ ਖਾਦ ਖੁਦ ਪਾਣੀ ਹੈ ਜੀ। ਹੂੰ ਪਰਸੋਂ ਨੂੰ ਇਨਸ਼ਾਅੱਲਾ ਫਿਰ ਜਿਹੜਾ ਕੱਲ ਦਿਹਾੜੀ ਪਾਣੀ ਤੇ ਲੈ ਜਾਣੇ, ਖਾਦ ਦੇ ਨਾਲ ਪਾਣੀ ਸਪਰੇਅ ਵੀ ਥੋੜੀ ਰਹਿੰਦੀ ਉਹ ਵੀ ਕਰਨੀ ਜੀ ਹੂੰ ਇਸ ਵਾਸਤੇ। ਜਿਹੜਾ ਉਂਝ ਮਿਰਚਾਂ ਨੂੰ ਤੂੰ ਕੋਈ ਨਿਗਾਹ ਮਾਰੀ ਆ ਦੇਖਿਆ? ਮਿਰਚਾਂ ਵੇਖੀਆਂ ਨੇ ਜੀ, ਮਿਰਚਾਂ ਚੱਲ ਪਈਆਂ ਨੇ ਜੀ, ਬਸ ਹੁਣ ਖਾਦ ਸਪਰੇਅ ਹੋਈ ਹੈ ਤੇ ਮਾਸ਼ਾਅੱਲਾ ਜੁੜ ਜਾਣਗੀਆਂ ਜੀ। ਅੱਛਾ ਮੂੰਹ ਬਣਾਵਾਂਗੇ ਪਰਸੋਂ ਨੂੰ ਜੀ। ਹਾਂ ਫਿਰ ਇਹਨੂੰ ਪਾਣੀ ਲਾਣਾ। ਫਿਰ ਮੈਂ ਵੀ ਪਾਣੀ- ਤਾਂ ਹੀ ਕਹਿ ਰਿਹਾ ਯਾਰ ਪਾਣੀ ਕੋਈ ਖਾਦ ਹਾਂਜੀ। ਕੋਈ ਇਹਦਾ ਕਰੀਏ ਕੋਈ ਹੈਂ। ਹਾਂਜੀ ਮੂੰਹ ਫਿਰ ਬਣਾਉਣਗੇ ਤੇ ਫਿਰ ਹੀ ਪਾਣੀ ਲੱਗੇਗਾ, ਫਿਰ ਇਹ ਚਲੋ ਜਿਹੜਾ ਜੀ ਹੂੰ ਪਰਸੋਂ ਨੂੰ ਇਨਸ਼ਾਅੱਲਾ ਮੂੰਹ ਬਣਾਵਾਂਗੇ ਜੀ। ਚਲੋ ਠੀਕ ਹੈ ਜੀ। ਹਾਂਜੀ ਬਹੁਤ ਮਿਹਰਬਾਨੀ ਸੁਹੇਬ ਸਾਹਿਬ, ਤੁਸੀਂ ਸਾਡੇ ਕੈਮਰੇ ਦੇ ਵਿੱਚ ਆਏ ਜੀ। ਹੈ ਸਾਡੇ ਨਾਲ ਗੱਲਬਾਤ ਕੀਤੀ। ਸਾਡਾ ਵੀਰ ਹੈ ਜੀ, ਉਹ ਉੱਥੇ ਦਾ ਘਰ ਆ। ਇਹਦੀ ਸਭ ਤੋਂ ਵੱਡੀ ਆਸਾਨੀ ਇਹ ਹੈਗੀ ਆ ਵੀ ਇਹ ਆਪਾਂ ਜਦੋਂ ਇਹਨੂੰ ਆਵਾਜ਼ ਮਾਰਨੀ ਆ ਨਾ, ਇਹ ਭਰਾ ਸਾਡਾ ਸਾਡੇ ਕੋਲ ਪਹੁੰਚ ਜਾਂਦਾ ਜੀ, ਸਾਡੀ ਗੱਲਬਾਤ ਸੁਣਦਾ ਤੇ ਕੰਮ ਕਰਦਾ ਜੀ। ਹੈ ਬਾਕੀ ਤਾਂ ਫਿਰ ਜਿਹਨੇ ਵੀ ਕਰਨਾ ਆ ਮਜ਼ਦੂਰੀ ਨਾਲ ਹੀ ਬਾਈ ਕਰਨਾ ਹੁੰਦਾ ਹੈ। ਤੇ ਬਾਕੀ ਇਹ ਆ ਵੀ ਮੁੰਡਾ ਬੜਾ ਚੰਗਾ ਹੈਗਾ। ਲਓ ਜੀ ਇਹ ਸੀਗੀ ਸਾਡੀ ਨਿੱਕੀ ਜਿਹੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ, ਤੁਹਾਡੇ ਨਾਲ ਸਾਂਝ ਕਰ ਲਈ ਆ। ਇਦਾਂ ਹੀ ਮੁਹੱਬਤਾਂ ਵੰਡਦੇ ਰਹੋ ਜੀ, ਤੇ ਸਾਡੇ ਕੋਲੋਂ ਮੁਹੱਬਤਾਂ ਇਦਾਂ ਹੀ ਲੈਂਦੇ ਰਹੋ। ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ, ਤੁਸੀਂ ਕਹੋਗੇ ਵੀ ਵੀਡੀਓ ਦੇ ਵਿੱਚ ਕੋਈ ਨਹੀਂ ਹੈਗੇ। ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਕੋਈ ਬੰਦਾ ਕੋਈ ਨਹੀਂ ਡੇਰੇ ਤੇ ਲੱਭ ਰਿਹਾ ਹੈਗਾ, ਤੇ ਉਹ ਦਿਨੇ ਕੋਈ ਨਹੀਂ ਲੱਭਦੇ ਹੈਗੇ। ਹੁਣ ਮੇਰੀ ਉਹਨਾਂ ਨਾਲ ਇੱਕ ਟੱਕ ਲੱਗਿਆ ਵੀ ਮੈਂ ਉਹਨਾਂ ਨੂੰ ਫੋਨ ਨਹੀਂ ਕਰਨਾ ਹੈਗਾ ਵੀ ਰਾਣਾ ਸਾਹਿਬ ਆਓ ਵੀਡੀਓ ਬਣਾਉਣ ਚਲੀਏ। ਰਾਣਾ ਸਾਹਿਬ ਖੁਦ ਜਿੱਦਣ ਮੈਨੂੰ ਕਹਿਣਗੇ ਨਾ ਤੇ ਫਿਰ ਮੈਂ ਜਾ ਕੇ ਚੁੱਕ ਕੇ ਲਿਆਉਂਗਾ, ਕਿਉਂਕਿ ਮੈਂ ਹਰ ਰੋਜ਼ ਜਾਂਦਾ ਹਾਂ, ਹਰ ਰੋਜ਼ ਫੋਨ ਕਰਦਾ। ਰਾਣਾ ਸਾਹਿਬ ਕਹਿੰਦੇ ਵੀ ਆਹ ਕੰਮ ਆ, ਆਹ ਕੰਮ ਆ। ਮਸਲਾ ਇਹ ਆ ਵੀ ਉਹਨਾਂ ਕੋਲ ਇਹ ਮੁਲਾਜ਼ਮ ਉਹਨਾਂ ਦਾ ਦੌੜ ਗਿਆ ਹੋਇਆ, ਕੋਈ ਉਹਨਾਂ ਨੇ ਆਪ ਦੜਾ ਤੇ ਫਿਰ ਉੱਥੇ ਉਹ ਮਿਸਤਰੀ ਜੇ ਵੀ ਤੁਹਾਨੂੰ ਲੱਗੇ ਦਿਖਾਏ ਸੀਗਾ ਵੀ ਉਹ ਲੱਗੇ ਹੋਏ ਸੀਗੇ। ਇਸ ਵਾਸਤੇ ਉਹ ਜੀ ਮਸਰੂਫ ਹੈਗੇ ਆ, ਤੇ ਇਨਸ਼ਾਅੱਲਾ ਤਾਲਾ ਉਹਨਾਂ ਨਾਲ ਵੀ ਜਲਦੀ ਮੁਲਾਕਾਤ ਹੋਊਗੀ, ਅੱਲਾ ਕਰੂਗਾ ਅਗਲੀ ਵੀਡੀਓ ਦੇ ਵਿੱਚ ਹੀ ਹੋਊਗੀ ਜੀ। ਹੈ ਬਾਕੀ ਜੀ ਹੱਸਦੇ ਵਸਦੇ ਰਹੋ। ਆਖਰ ਦੇ ਉੱਤੇ ਉਹੀ ਨਾਰਾ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।